ਜੋ ਸਿੰਘ ਜੀ ਆਪਣੇ ਨਾਲ ਨੈਨਦੀਪ ਸਿੰਘ ਜਿਹੜੇ ਜੁੜੇ ਨੇ ਕੱਲ ਦੀ ਜਿਹੜਾ ਇੱਕ ਪ੍ਰੋਗਰਾਮ ਉਸ ਦੇ ਬਾਰੇ ਆਪਾਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਜਿਹੜੀ ਇੱਕ ਵਾਰੀ ਫਿਰ ਜਾਣਕਾਰੀ ਦਿੰਦੇ ਆ, ਜਿਸ ਦੀ ਗੱਲ ਮੈਂ ਹੁਣੇ ਕਰਕੇ ਹਟਿਆ। ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਐਲੀਮੈਂਟਰੀ ਸਕੂਲ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਜਿਹੜਾ ਹੋਣ ਜਾ ਰਿਹਾ। ਸੋ ਆਪਣੇ ਨਾਲ ਨੈਨਦੀਪ ਸਿੰਘ ਜੁੜੇ ਨੇ। ਨੈਨਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਹਰਜੋਤ ਸਿੰਘ ਜੀ ਤੇ ਰਾਜਕਰਨਵੀਰ ਸਿੰਘ ਜੀ ਈਵਨ ਜਿਹੜੀ ਟੌਪਿਕ ਜਿਹੜੀ ਚੱਲ ਰਿਹਾ ਮੈਂ ਵੀ ਥੋੜੇ ਅਪਡੇਟਸ ਵੀ ਦੇ ਸਕਦਾ। ਸੋ ਪਿਛਲੇ ਹਫਤੇ ਮੈਂ ਉੱਥੇ ਕੈਪੀਟਲ ਗਿਆ ਸੀ ਤੇ ਆਲਮੋਸਟ 6-7 ਅਸੈਂਬਲੀ ਮੈਂਬਰਾਂ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਈਵਨ ਬਹੁਤ ਜਿਹੜੀ ਸਾਡੀ ਸੈਨੇਟਰ ਕਾਬੀਅਰੋ ਜਿਨ੍ਹਾਂ ਨੇ ਹੁਣ ਇਸ ਸਾਲ ਲੀਡ ਕਰ ਰਹੇ ਨੇ ਤੇ ਉਹ ਵੀ ਸੰਗਤ ਦੀ ਪਾਵਰ ਦੇ ਨਾਲ, ਸੰਗਤ ਦੀ ਪ੍ਰੈਸ਼ਰ ਨਾਲ ਉਹਨੇ ਮਤਲਬ ਹਿੱਸਾ ਦਿੱਤਾ ਹੀ ਸੀ ਤੇ ਉਹਦੀ ਪਾਰਟਿਸਿਪੇਸ਼ਨ ਸੀ ਜਿਹੜੀ ਪਿਛਲੇ ਸਾਲ ਜਿਹੜੀ ਮਾਰਚ ਜਿਹੜੀ ਸੰਗਤ ਨੇ ਕੀਤਾ ਸੀ ਬੇਕਰਸ ਤੋਂ ਕਿ ਸੈਕਰਾਮੈਂਟੋ ਤੱਕ। ਸੋ ਉਹਦੀ ਉਹ ਜਿੰਨੇ ਅਸੈਂਬਲੀ ਮੈਂਬਰਸ ਖਾਸ ਕਰਕੇ ਈਸਟ ਬੇ ਤੇ ਸੈਂਟਰਲ ਵੈਲੀ ਜਿਹੜੀ ਸਾਡੀ ਗੱਲ ਹੋਈ ਸੀ ਉਹ ਸਾਰੇ ਇਸ ਬਿੱਲ ਦੇ ਵਿੱਚ ਮਤਲਬ ਹੈਗੇ ਨੇ। ਉਮੀਦ ਤਾਂ ਇਹ ਹੈ ਤੇ ਸਾਨੂੰ ਵੀ ਲੱਗਦਾ ਇਹ ਹੈ ਕਿ ਪਾਸ ਹੋ ਜਾਊਗਾ ਅਸੈਂਬਲੀ ਦੇ ਵਿੱਚ। ਪਰ ਜਿਵੇਂ ਤੁਸੀਂ ਕਹਿ ਰਹੇ ਜਿੰਨੇ ਅਸੀਂ ਵੱਧ ਤੋਂ ਵੱਧ ਪ੍ਰੈਸ਼ਰ ਹੁਣ ਪਾ ਸਕਦੇ, ਜੇ ਕੋਈ ਸਾਡੇ ਕੋਈ ਭਰਾ ਹੋਵੇ, ਕੋਈ ਭੈਣ ਹੋਵੇ ਜਿਨ੍ਹਾਂ ਦੇ ਕੋਈ ਲਿੰਕ ਆ ਗਵਰਨਰ ਨਾਲ ਜਾਂ ਮਤਲਬ ਕਿਸੇ ਉਸ ਆਫਿਸ ਦੇ ਨਾਲ, ਜੇ ਉਹ ਸਾਡੇ ਨਾਲ ਇਨ ਟੱਚ ਹੋ ਸਕੇ ਕਿਉਂਕਿ ਉਹ ਸਾਡੇ ਕੋਲ ਅਜੇ ਕੋਈ ਜਿਵੇਂ ਜਕਾਰੂ ਮੂਵਮੈਂਟ ਦੇ ਕੋਲ ਸਾਡੇ ਕੋਲ ਕੋਈ ਅਜੇ ਕੋਈ ਲਿੰਕ ਹੈ। ਸੋ ਆਮ ਸਿੱਖਾਂ ਨੂੰ ਦੇਖਣਾ ਪੈਣਾ ਹੋਰ ਜਿਹੜੇ ਅਹੁਦੇਦਾਰ ਨੇ ਜਾਂ ਹੋਰ ਜਿਨ੍ਹਾਂ ਦੀ ਅਪਰੋਚ ਹੈਗੀ ਆ ਗਵਰਨਰ ਤੱਕ, ਉਹ ਜਿਹੜੀ ਚੀਜ਼ ਹੋਣੀ ਚਾਹੀਦੀ ਆ। ਕਿਸੇ ਟਾਈਮ ਦੇ ਜੈਰੀ ਬਰਾਊਨ ਦੀ ਤੱਕ ਅਪਰੋਚ ਸੀਗੀ ਜਿੱਦਾਂ ਦਦਾਰ ਸਿੰਘ ਬੈਂਸ ਹੋਣਾ ਦੀ, ਉਹਦਾ ਬਹੁਤ ਖਾਸ ਮਿੱਤਰ ਜਿਹੜੇ ਉਹ ਮੰਨਿਆ ਜਾਂਦਾ ਸੀਗਾ, ਉਹਨਾਂ ਦੇ ਵਿੱਚੋਂ ਇੱਕ ਸੀਗੇ। ਇਸ ਟਾਈਮ ਨਿਊਸਮ ਦੇ ਨਾਲ ਏਡੀ ਨੇੜਤਾ ਕਿਸੇ ਦੀ ਕੋਈ ਹੈਗੀ ਆ ਜਾਂ ਕਿਸੇ ਦੀ ਅਪਰੋਚ ਹੈਗੀ ਆ ਕਿ ਨਹੀਂ ਆ, ਉਹ ਦੇਖਣ ਵਾਲੀ ਗੱਲ ਆ। ਆਪਾਂ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਪਹਿਲਾਂ ਵੀ ਹਰਜੋਤ ਸਿੰਘ ਜੀ ਵੀ ਇਹ ਕੰਮ ਹੁੰਦਾ ਰਿਹਾ ਆ ਵੀ ਉਹਨਾਂ ਨੇ ਪਿਛਲੀ ਵਾਰੀ ਵੀ ਇਹ ਜਿਹੜਾ ਬਿੱਲ ਆ ਉਸਨੂੰ ਫੇਲ ਕਰਨ ਦੇ ਲਈ ਜਾਂ ਇੱਕ ਹੋਰ ਜਿਹੜਾ ਬਿੱਲ ਆ ਵੀਟੋ ਜਿਹੜਾ ਉਹ ਕੀਤਾ ਸੀਗਾ, ਕਾਸਟ ਵਾਲਾ ਬਿੱਲ ਵੀ ਵੀਟੋ ਕੀਤਾ ਸੀ। ਉਹਦੇ ਵਿੱਚ ਬਾਅਦ ਦੇ ਵਿੱਚ ਕਨਫਰਮ ਹੋਇਆ ਸੀਗਾ ਵੀ ਜਿਹੜੇ ਇੰਡੀਆ ਪੱਖੀ ਤੇ ਜਿਨ੍ਹਾਂ ਨੂੰ ਇਹ ਹਿੰਦੂਤਵੀ ਜਿਹੜੀਆਂ ਤਾਕਤਾਂ ਆ ਉਹਨਾਂ ਦੀ ਜਿਹੜੀ ਸਪਾਂਸਰਸ਼ਿਪ ਜਾਂ ਉਹਨਾਂ ਦੀ ਐਂਡੋਰਸਮੈਂਟਸ ਦੇ ਲਈ ਉਹਨਾਂ ਦੀ ਮਨੀ ਦੀ ਖਾਤਰ ਉਹ ਜਿਹੜੇ ਚੀਜ਼ਾਂ ਉਹਨਾਂ ਨੇ ਰਿਜੈਕਟ ਜਿਹੜੀਆਂ ਕਰ ਦਿੱਤੀਆਂ ਸੀਗੀਆਂ। ਸੋ ਭਾਈ TNR ਦਾ ਬਿੱਲ ਇੱਦਾਂ ਜਿਹੜਾ ਉਹ ਰੋਲ ਨਾ ਜਾਵੇ। ਸੋ ਉਹ ਸਾਰੇ ਜਾਣਿਆਂ ਨੂੰ ਵੀ ਜਿਹੜੀ ਉਹ ਬੇਨਤੀ ਆ ਵੀ ਭਾਈ ਹੋਮ ਹਮਾ ਕੇ ਜਿਹੜਾ ਹਮਲਾ ਮਾਰੋ, ਨਹੀਂ ਤਾਂ ਆਪਾਂ ਹੱਥ ਤੇ ਹੱਥ ਧਰੇ ਜਿਹੜੇ ਉਹ ਬੈਠੇ ਰਹਿ ਸਕਦੇ ਆ। ਤੇ ਨੈਨਦੀਪ ਸਿੰਘ ਪਿਛਲੇ ਹਫਤੇ ਮੈਂ ਐਟਲਾਂਟਾ ਗਿਆ ਸੀ ਤੇ ਉੱਥੇ ਜਾਰਜੀਆ ਦੇ ਵਿੱਚ ਇੱਕ ਹਿੰਦੂ ਫੋਬੀਆ ਬਿੱਲ ਮਤਲਬ ਜਿਹੜੇ ਹਿੰਦੂਤਵਾ ਟਾਈਪਸ ਉਹਨਾਂ ਨੇ ਮਤਲਬ ਉੱਥੇ ਸ਼ੁਰੂ ਕੀਤਾ ਸੀ ਟੂ ਸਟਾਰਟ। ਜਿਵੇਂ ਫਰੀਮਾਰਟ ਸ਼ਹਿਰ ਦੇ ਵਿੱਚ ਵੀ ਪਾਸ ਕੀਤਾ ਗਿਆ ਸੀ ਇੱਕ ਹਿੰਦੂ ਫੋਬੀਆ ਬਿੱਲ, ਹੁਣ ਸਟੇਟ ਲੈਵਲ ਤੇ ਉਹ ਉੱਥੇ ਕਰ ਰਹੇ ਨੇ। ਤੇ ਉੱਥੇ ਮੈਂ ਸਪੀਚ ਦਿੱਤਾ ਸੀ। ਆਲਮੋਸਟ ਇੱਕ ਜੂਇਸ਼ ਆਰਗੇਨਾਈਜੇਸ਼ਨ ਕੋ ਸਪਾਂਸਰ ਸੀ ਤੇ ਇੱਕ ਅਫਰੀਕਨ ਅਮਰੀਕਨ ਆਰਗੇਨਾਈਜੇਸ਼ਨ, ਤੇ ਐਟਲੀਸਟ 500-700 ਬੰਦੇ ਉੱਥੇ ਸੀਗੇ। ਐਂਡ ਮੈਂ ਬੇਸਿਕਲੀ ਬੋਲਿਆ ਕਿ ਦੇਖੋ ਰੇਸਿਜ਼ਮ ਤਾਂ ਹੈਗਾ ਹੀ ਆ ਤੇ ਸਾਡੇ ਹਿੰਦੂ ਭਰਾਵਾਂ ਉਹਨਾਂ ਨੂੰ ਇਫੈਕਟ ਵੀ ਹੁੰਦਾ ਹੀ ਆ। ਲਾਈਕ ਰੇਸਿਜ਼ਮ ਤਾਂ ਹੈਗਾ ਹੀ ਆ, ਜ਼ੀਨੋਫੋਬੀਆ ਵੀ ਇਸ ਮੁਲਕ ਦੇ ਵਿੱਚ ਕਾਫੀ ਆ, ਖਾਸ ਕਰਕੇ ਅਗੇਂਸਟ ਇਮੀਗ੍ਰੈਂਟਸ। ਪਰ ਇਹ ਜਿਹੜੀ ਚੀਜ਼ਾਂ ਲਾਈਕ ਹਿੰਦੂ ਫੋਬੀਆ ਇਹ 100% ਬਸ ਪੋਲੀਟੀਕਲ ਪ੍ਰੋਪੇਗੈਂਡਾ ਹੈ, ਇਹਦੇ ਵਿੱਚ ਹੋਰ ਕੁਛ ਨਹੀਂ। ਤੇ ਬਹੁਤ ਸਾਰੇ ਐਕਚੁਅਲੀ ਜਿਹੜੇ ਉੱਥੇ ਬੈਠੇ ਸੀਗੇ ਦੇ ਵਰ ਸਟਾਫਰਸ ਆਫ ਜਿਹੜੀ ਜਾਰਜੀਆ ਦੀ ਲੈਜਿਸਲੇਚਰ, ਸੋ ਉਹ ਐਕਚੁਅਲੀ ਕਾਫੀ ਥੈਂਕਫੁਲ ਸੀ। ਸੋ ਜਿੱਥੇ ਅਸੀਂ ਆਪਣੇ ਆਵਾਜ਼ ਚੱਕ ਸਕਦੇ ਮਤਲਬ ਸਾਡੀ ਜ਼ਿੰਮੇਵਾਰੀ ਆ ਉੱਥੇ ਚੱਕਣ ਨੂੰ। ਸੋ ਤੁਸੀਂ ਦੇਖੋ ਵੀ ਕਿੱਥੇ ਕਿੱਥੇ ਕੀ ਚੀਜ਼ਾਂ ਜਿਹੜੀਆਂ ਪੋਲੀਟੀਕਲੀ ਜਿਹੜੀਆਂ ਹੋ ਰਹੀਆਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਉਹਨਾਂ ਨੇ ਕਿੱਥੇ ਪੈਰ ਜਿਹੜੇ ਉਹ ਪਸਾਰੇ ਆ। ਉਹਨਾਂ ਦੇ ਦੁਆਰਾ ਇਹ ਜਿਹੜਾ ਬਿੱਲ ਆ ਉੱਥੇ ਲਿਆਂਦਾ ਗਿਆ ਹਿੰਦੂ ਫੋਬੀਆ ਨੂੰ ਕਹਿੰਦੇ ਵੀ ਰੈਕੋਗਨਾਈਜ਼ ਕਰੋ ਤੇ ਐਂਟੀ ਹਿੰਦੂ ਹੇਟ ਆ ਉਸ ਨੂੰ ਪੀਨਲ ਕੋਡ ਦੇ ਵਿੱਚ ਜਿਹੜਾ ਐਡ ਕਰੋ ਵੀ ਜਿਹੜਾ ਕੋਈ ਏਦਾਂ ਕਰਦਾ ਇਹਨਾਂ ਦੇ ਹਿਸਾਬ ਦੇ ਨਾਲ ਕਰਦਾ ਤਾਂ ਜੋ ਉਸ ਦੇ ਉਲਟ ਜਿਹੜੀ ਉਹ ਕਾਰਵਾਈ ਜਿਹੜੀ ਉਹ ਹੋ ਸਕੇ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਨੇ, ਅਮਰੀਕਨ ਸਿਟੀਜ਼ਨਸ ਦੇ ਉੱਤੇ ਹੋਵੇ ਅਤਿਆਚਾਰ ਤਾਂ ਉਸ ਚੀਜ਼ ਦੇ ਉਲਟ ਨੇ। ਪਰ ਕਹਿੰਦੇ ਵੀ ਜਦੋਂ ਹਿੰਦੂ ਵਾਲੀ ਗੱਲ ਆਉਂਦੀ ਹੈ ਤੇ ਉਹਦੇ ਉਲਟ ਨਹੀਂ ਜਿਹੜਾ ਆ
ਉਹ ਕੋਈ ਜਿਹੜਾ ਹੋਣਾ ਚਾਹੀਦਾ। ਕੋਈ ਵੀ ਇਨਸਾਨ ਕਿਸੇ ਦੇ ਉਲਟ ਵੀ ਜਿਹੜਾ ਇਸ ਤਰੀਕੇ ਦੇ ਨਾਲ ਕਾਰਵਾਈ ਕਰੇ, ਉਸ ਦੀ ਹਰ ਇੱਕ ਜਣਾ ਜਿਹੜੀ ਉਹ ਨਿੰਦਾ ਕਰਦਾ ਆ। ਪਰ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਨੂੰ ਲੈ ਕੇ ਦੇਖੋ ਕਿੱਦਾਂ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਉਲਟ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਇਹਦਾ ਪਰਦਾਫਾਸ਼ ਤਾਂ ਵੱਧ ਤੋਂ ਵੱਧ ਤੇ ਜਲਦ ਤੋਂ ਜਲਦ ਜਿਹੜਾ ਹੋਣ ਦੀ ਜ਼ਰੂਰਤ ਹੈ। ਜਿਹੜੀ ਚੀਜ਼ ਹਰਜੋਤ ਸਿੰਘ ਖਾਲਸਾ ਜੀ ਨੇ ਬੋਲਿਆ ਸੀ ਕਿ ਅਸੀਂ ਜਿਹੜੇ 에ਅਰ ਇੰਡੀਆ ਕ੍ਰਾਸ਼ 1985 ਦੇ ਵਿੱਚ ਜੀ, ਅਸੀਂ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ। ਸੱਚ ਸਾਡੇ ਨਾਲ ਹੀ ਆ, ਅਸੀਂ ਸਵਾਲ ਪੁੱਛ ਸਕਦੇ, ਅਸੀਂ ਇਨਵੈਸਟੀਗੇਸ਼ਨ ਵੀ ਮੰਗੀਏ, ਕਿਉਂਕਿ ਈਵਨ ਜਦੋਂ ਇੰਡੀਅਨ ਕਾਉਂਸਲੇਟ ਨੇ ਇੱਥੇ ਆਇਆ ਸੀ ਫਰੈਜ਼ਨੋ ਦੇ ਵਿੱਚ, ਮੇਰੀ ਵਾਰੀ ਤੇ ਹੋਰ ਮਤਲਬ ਜਥੇਬੰਦੀਆਂ ਦੀ ਵਾਰੀ ਗੱਲ ਕਰਨ ਨੂੰ, ਉਹਨਾਂ ਨੇ ਬਸ ਬਾਰ-ਬਾਰ ਇਹ ਕਿਹਾ ਸੀ, ਉਹਨਾਂ ਕੋਈ ਪ੍ਰੂਫ ਹੈ ਨਹੀਂ, ਕੋਈ ਇਨਸੀਡੈਂਟ ਵੀ ਨਹੀਂ ਸੀ। ਉਹਨਾਂ ਨੇ ਬਸ ਕਿਹਾ ਕਿ ਹਾਂ ਨੈਣਦੀਪ, ਉਦੋਂ ਮੈਨੂੰ ਉਡਾਇਡਸ ਵੀ ਆਉਂਦਾ ਸੀ, ਪਰ ਉਹਨੇ ਕਿਹਾ ਕਿ ਇਹਦੀ ਕੋਈ ਲਿੰਕ ਹੈਗਾ ਜਿਹੜਾ ਕੋਈ ਚੀਜ਼ ਮਤਲਬ ਜਿਹੜਾ 40 ਸਾਲ ਪਹਿਲਾਂ ਹੋਈ ਸੀ। ਰਾਈਟ, ਸੋ ਲਾਈਕ ਹਰਜੋਤ ਸਿੰਘ ਖਾਲਸਾ ਜੀ ਬਿਲਕੁਲ ਸੱਚ ਦੱਸ ਰਹੇ ਨੇ ਕਿ ਅਸੀਂ ਇਸ ਚੀਜ਼ ਨੂੰ 100% ਟੈਕਲ ਕਰਨਾ ਹੀ ਚਾਹੀਦਾ, ਕਿਉਂਕਿ ਅਦਰਵਾਈਜ਼ ਬਸ ਇਹ ਇੱਕ ਟੂਲ ਹੈ ਸਾਨੂੰ ਮਤਲਬ ਸਾਰੀ ਸੰਗਤ ਨੂੰ, ਸਾਰੀ ਕੌਮ ਨੂੰ ਬਦਨਾਮ ਕਰਨ, ਉਲਟ ਵਰਤਿਆ ਜਾ ਰਿਹਾ ਲਗਾਤਾਰ। ਸੋ RCMP ਦੇ ਉੱਤੇ ਵੀ ਹੈ, ਕੈਨੇਡਾ ਦੇ ਉੱਤੇ ਵੀ ਸਵਾਲ ਆ ਵੀ ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਜਿਹੜੀ ਉਹ ਚੱਜ ਨਾਲ ਜਿਹੜੀ ਉਹ ਹੋ ਰਹੀ। ਇਹ ਵੀ ਰਿਪੋਰਟਸ ਆਈਆਂ ਸੀਗੀਆਂ ਵੀ ਉਸ ਤੋਂ ਬਾਅਦ ਇੰਡੀਅਨ ਜਿਹੜੀ ਸਟੇਟ ਆ ਉਸ ਦੇ ਦੁਆਰਾ ਕੈਨੇਡਾ ਦੇ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਮਨੀ ਵੰਡੀ ਗਈ ਸੀ ਇਸ ਚੀਜ਼ ਦੇ ਬਾਰੇ ਗੱਲਬਾਤ ਕਰਨ ਦੇ ਲਈ। ਤੁਸੀਂ ਇਹ ਦੇਖੋ ਵੀ ਜਿਹੜੇ ਮੁੱਖ ਉਸ ਦੇ ਵਿੱਚ ਕਥਿਤ ਦੋਸ਼ੀ ਮੰਨੇ ਜਾ ਰਹੇ ਸੀਗੇ ਉਹ ਬਰੀ ਹੋਏ ਨੇ ਉਸ ਪੂਰੇ ਮਾਮਲੇ ਦੇ ਵਿੱਚੋਂ, ਕਨਿਸ਼ਕ ਕਾਂਡ ਦੇ ਵਿੱਚੋਂ। ਸੋ ਇਹ ਡੈਫੀਨੇਟਲੀ ਇਹ ਕਨਿਸ਼ਕ ਕਾਂਡ ਦੇ ਉੱਤੇ ਪ੍ਰਸ਼ਨ ਚਿੰਨ੍ਹ ਸਵਾਲ ਜਿਹੜੇ ਉਹ ਹੈਗੇ ਆ, ਤੇ ਉਸੇ ਨੂੰ ਹੀ ਇੱਕ ਹਥਿਆਰ ਵਰਤ ਕੇ ਜਿਹੜੇ ਸਿੱਖਾਂ ਦੇ ਉਲਟ ਜਿਹੜਾ ਪ੍ਰਚਾਰ ਆ ਦੁਨੀਆ ਭਰ ਦੇ ਵਿੱਚ ਜਿਹੜੀ ਭਾਰਤੀ ਸਰਕਾਰ ਆ ਉਹ ਕਰਦੀ ਆ ਰਹੀ ਆ ਤੇ ਉਸ ਨੂੰ ਕਰ ਰਹੀ ਹੈਗੀ ਆ। ਜੀ ਸਾਨੂੰ ਲੱਗਦਾ ਕਿ ਰਾਜਕਰਮ ਸਿੰਘ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਤੁਸੀਂ ਅੱਜ ਵੀ ਵੈਬਸਾਈਟ ਖੋਲ ਕੇ ਦੇਖ ਲਓ, ਫਰੰਟ ਦੇ ਉੱਤੇ ਉਹਨਾਂ ਨੇ ਕਨਿਕਸ਼ਾ ਵਾਲੀ ਜਿਹੜੀ ਆ ਵੀਡੀਓ ਪਾਈ ਆ, ਤੇ ਉਹੀ ਵੀਡੀਓਜ਼ ਉਹ ਅਮਰੀਕਾ ਦੇ ਵਿੱਚ ਇਲੈਕਟਡ ਆਫੀਸ਼ੀਅਲਸ ਨੂੰ ਫਾਰਵਰਡ ਕਰਦੇ ਆ, ਲਾ ਮੇਕਰਸ ਨੂੰ ਤੇ ਲਾ ਐਨਫੋਰਸਮੈਂਟ ਨੂੰ ਦਿੰਦੇ ਆ। ਜੀ ਨੰਦੀਪ ਸਿੰਘ, ਨਾ ਸੋਚੀਏ ਕਿ ਆਪਾਂ ਚੁੱਪ ਕਰਕੇ ਇਹ ਆਪੇ ਮਤਲਬ ਟਾਈਮ ਨਾਲ ਖਤਮ ਹੀ ਹੋ ਜਾਣਾ। ਦੇਖੋ 40 ਸਾਲ ਹੋ ਗਏ, ਜੇ ਇਹਨਾਂ ਨੇ ਇਹ ਟੋਲ ਵਿੱਚ ਜਾਣਾ ਹੈ ਮਤਲਬ 80, 100 ਸਾਲ 200 ਸਾਲ ਬਾਅਦ। ਸੋ ਹਰਜੋਤ ਸਿੰਘ ਖਾਲਸਾ ਜੀ ਬਿਲਕੁਲ ਸਹੀ ਦੱਸਿਆ ਸੀ ਜਦੋਂ ਉਹਨੇ ਕਿਹਾ ਸੀ ਕਿ ਜੇ ਅਸੀਂ ਇਸ ਚੀਜ਼ ਨੂੰ ਟੈਕਲ ਨਹੀਂ ਕਰਾਂਗੇ, ਸਾਡੇ ਪੋਤੇ ਪੋਤਿਆਂ ਮਤਲਬ ਸਾਨੂੰ ਪੁੱਛਣਗੇ ਕਿ ਤੁਸੀਂ ਇਸ ਚੀਜ਼ ਕਿਉਂ ਨਹੀਂ ਮਤਲਬ ਰੋਕਿਆ। ਹਾਂਜੀ ਬਿਲਕੁਲ ਜੀ। ਤੇ ਨੰਦੀਪ ਸਿੰਘ, ਹੁਣ ਜਿਹੜਾ ਕੱਲ ਨੂੰ ਰਿਬਨ ਕਟਿੰਗ ਗ੍ਰੈਂਡ ਓਪਨਿੰਗ ਸਕੂਲ ਦੀ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ ਦੀ, ਉਹਦੇ ਬਾਰੇ ਥੋੜੀ ਜਾਣਕਾਰੀ, ਪ੍ਰੋਗਰਾਮ ਦੇ ਬਾਰੇ ਥੋੜੀ ਜਾਣਕਾਰੀ ਦੱਸ ਦਿਓ। ਸੋ ਇਹ ਸੰਗਤ ਨੂੰ, ਸਾਰੀ ਸੰਗਤ ਨੂੰ, ਭਾਵੇਂ ਮਤਲਬ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਲੋਡ ਚੱਕ ਕੇ ਆ ਰਹੇ ਨੇ ਮਤਲਬ ਕੋਈ ਹੋਰ ਸਟੇਟ ਤੋਂ, ਤੁਸੀਂ ਕਿਰਪਾ ਕਰਕੇ ਉੱਥੇ ਜ਼ਰੂਰ ਪਹੁੰਚਿਓ। ਪ੍ਰੋਗਰਾਮ 100% 9 ਵਜੇ ਸ਼ੁਰੂ ਹੋਣਾ ਹੈ। ਸੋ 8:30 ਵਜੇ ਆ ਜਾਓ, 8 ਵਜੇ ਆ ਜਾਓ, ਕਿਉਂਕਿ ਪਾਰਕਿੰਗ ਵੀ ਉੱਥੇ ਥੋੜ੍ਹਾ ਔਖਾ ਹੀ ਹੋਣਾ। ਤੇ ਨਾਲੇ ਪ੍ਰੋਗਰਾਮ ਤਾਂ ਕਿਉਂਕਿ ਇਹ ਇੱਕ ਸਕੂਲ ਡਿਸਟ੍ਰਿਕਟ ਦੀ ਫੰਕਸ਼ਨ ਹੈ, ਇਹ ਮਤਲਬ ਕੋਈ ਪੰਜਾਬੀ ਕੋਈ ਸਿੱਖ ਕਮਿਊਨਿਟੀ ਦੀ ਫੰਕਸ਼ਨ ਨਹੀਂ ਹੈ। ਇਹ ਬਿਲਕੁਲ 9 ਵਜੇ ਸ਼ੁਰੂ ਹੋਣਾ ਤੇ 10 ਵਜੇ ਖਤਮ ਵੀ ਹੋ ਜਾਣਾ। ਸੋ ਪ੍ਰੋਗਰਾਮ ਬੇਸਿਕਲੀ ਸਕੂਲ ਡਿਸਟ੍ਰਿਕਟ ਵੱਲ ਹੋਣਾ ਹੈ, ਤੇ ਫਿਰ 10 ਤੋਂ 11 ਵਜੇ ਤੱਕ ਉਹਨਾਂ ਨੇ ਇੱਕ ਓਪਨ ਹਾਊਸ ਕਰਨਗੇ। ਸੋ ਜਿਹੜੇ ਬਿਲਡਿੰਗ, ਜਿਹੜੇ ਕਲਾਸਰੂਮ ਉਹ ਦਿਖਾਏਂਗੇ। ਤੇ obviously ਇੱਕ ਬੜੀ ਇੱਕ ਇਤਿਹਾਸਿਕ ਮੌਕਾ ਜਾਂ ਇੱਕ ਇਤਿਹਾਸਿਕ ਇਵੈਂਟ ਹੈ ਸਾਡੀ ਕਮਿਊਨਿਟੀ ਕੀ, ਐਟਲੀਸਟ ਨਾਰਥ ਅਮਰੀਕਾ ਤੇ US ਦੇ ਵਿੱਚ ਪਹਿਲੀ ਵਾਰ ਇੱਕ ਸਿੱਖਾਂ ਦੇ ਨਾਂ ਇੱਕ ਸਕੂਲ ਖੋਲ੍ਹ ਰਿਹਾ, ਤੇ ਖਾਸ ਕਰਕੇ ਸ਼ਹੀਦਾਂ ਦੇ ਨਾਂ ਤੇ ਜਿਹੜੀ ਖਾਲੜਾ ਪਰਿਵਾਰ ਵੀ ਉੱਥੇ ਹੋਣਗੇ, ਤੇ ਹੋਰ ਬਹੁਤ ਸਾਰੇ ਦੋਸਤਾਂ ਮਿੱਤਰਾਂ ਤੇ ਸੰਗਤ ਤੇ ਜਿਹੜੀ ਕੌਮ ਨੂੰ ਪ੍ਰੇਮੀ ਹੈ, ਹਾਂਜੀ, ਉਹ ਆ ਰਹੇ ਨੇ। ਸੋ ਕੱਲ ਨੂੰ 26 ਜੂਨ ਵੀਰਵਾਰ ਸਵੇਰੇ 9 ਵਜੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ, ਇਹ ਸਕੂਲ ਦਾ ਨਾਮ ਆ, ਉੱਥੇ ਇੱਦਾਂ ਆ। ਸੋ ਪਰ ਆਪਾਂ ਨੂੰ ਪਤਾ ਵੀ ਆਪਣੇ ਲਈ ਉਹਨਾਂ ਦਾ ਸ਼ਹੀਦ ਦਾ ਰੁਤਬਾ ਆ, ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ।
ਉਹਨਾਂ ਦੇ ਨਾਮ ਦੇ ਉੱਤੇ ਬਣੇ ਜਿਹੜੇ ਸਕੂਲ ਆ ਉਸ ਦੀ ਗ੍ਰੈਂਡ ਓਪਨਿੰਗ ਰਿਬਨ ਕਟਿੰਗ ਜਿਹੜੀ ਆ ਉਹ ਹੋਣੀ ਆ ਸਵੇਰੇ 9 ਵਜੇ। ਫਾਊਂਟਨ ਵੇ ਐਵੀਨਿਊ ਆਈ ਥਿੰਕ ਅਧਿਕਾਰਤ ਤੌਰ ਦੇ ਉੱਤੇ ਫਾਊਂਟਨ ਵੇ ਐਵੀਨਿਊ ਆ, ਪਰ ਉੱਥੇ ਮੈਕਡੋਨਲਡਸ ਆ, ਸ਼ੀਲਡਸ ਐਂਡ ਬਰੋਲੀ ਦਾ ਕਾਰਨਰ ਆ, ਰਾਈਟ ਏਡ ਆ, ਕਈ ਜਿਹੜੇ ਉੱਥੇ ਐਡਰੈਸ ਹੈਗੇ ਨੇ। ਤੁਸੀਂ ਉਸ ਨੁੱਕਰ ਦੇ ਉੱਤੇ ਪਹੁੰਚ ਜਾਓ, ਤੁਹਾਨੂੰ ਸਕੂਲ ਜਿਹੜਾ ਉਹ ਦਿਖ ਜਾਊਗਾ ਤੇ ਉੱਥੇ ਤੁਸੀਂ ਪਰਲੇ ਪਾਸੇ ਕ੍ਰਾਸ ਦਾ ਸਟਰੀਟ ਕਾਫੀ ਵੱਡੀਆਂ ਪਾਰਕਿੰਗਸ ਹੈਗੀਆਂ, ਪਾਰਕਿੰਗ ਲੋਟਸ ਆ, ਉੱਥੇ ਪਾਰਕ ਕਰਕੇ ਤੇ ਤੁਸੀਂ ਜਿਹੜੇ ਆ ਫਿਰ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਦੇ ਲਈ ਜਿਹੜਾ ਪਹੁੰਚੋ। ਸੋ ਸਭ ਨੂੰ ਬੇਨਤੀ ਆ ਵੀ ਹੁਮਾ ਕੇ ਜਿਹੜਾ ਉਹ ਪਹੁੰਚਣਾ ਤੇ ਟਾਈਮ ਸਿਰ ਪਹੁੰਚਣਾ। ਜਿੱਦਾਂ ਨੈਨਦੀਪ ਸਿੰਘ ਨੇ ਆਖਿਆ ਵੀ ਇਹ ਜਿਹੜਾ ਕਿਉਂਕਿ ਸਕੂਲ ਡਿਸਟ੍ਰਿਕਟ ਦਾ ਪ੍ਰੋਗਰਾਮ ਆ, ਸੋ ਉਹਨਾਂ ਨੇ ਟਾਈਮ ਸਿਰ ਸ਼ੁਰੂ ਕਰਕੇ ਆਪਣੇ ਟਾਈਮ ਦੇ ਨਾਲ ਜਿਹੜਾ ਉਸ ਦੀ ਸਮਾਪਤੀ ਜਿਹੜੀ ਉਹ ਕਰ ਲੈਣੀ ਆ। ਸੋ ਲੇਟ ਨਾ ਹੋਈਏ, ਜੇ ਤੁਸੀਂ ਆ ਰਹੇ ਆ ਮੇਕ ਸ਼ੋਰ ਕਰੋ ਵੀ ਟਾਈਮ ਦੇ ਨਾਲ ਜਿਹੜਾ ਉਹ ਪਹੁੰਚ ਜਾਓ। 15 ਤੋਂ 20 ਮਿੰਟ ਐਕਸਟਰਾ ਲੈ ਕੇ ਆਓ, ਪਾਰਕ ਕਰਕੇ ਤੁਰ ਕੇ ਇੱਧਰ ਉੱਧਰ ਨੂੰ ਜਾਂਦਿਆਂ ਨੂੰ ਤੁਹਾਨੂੰ ਜਿਹੜਾ ਉਹਨਾਂ ਟਾਈਮ ਐਕਸਟਰਾ ਜਿਹੜਾ ਉਹ ਲੱਗ ਜਾਣਾ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜਾ ਉੱਥੇ 8:30 ਵਜੇ ਜਿਹੜਾ ਉਹ ਤੁਸੀਂ ਪਹੁੰਚ ਹੀ ਜਿਹੜਾ ਉਹ ਜਾਵੋ ਜੀ। ਹਾਂਜੀ ਨਹੀਂ ਹਰਜੋਤ ਜੀ ਤੁਸੀਂ ਦੱਸੋ। ਨਹੀਂ ਮੈਂ ਬਸ ਇੱਕ ਦੋ ਹੋਰ ਥੋੜ੍ਹੀ ਖੁਸ਼ਖਬਰੀ ਵੀ ਸੰਗਤ ਨੂੰ ਥੋੜ੍ਹੀ ਸੁਣਾਉਣਾ ਚਾਹੁੰਦਾ ਸੀ ਕਿ ਜਿਹੜਾ ਐਕਚੁਅਲੀ ਪਹਿਲਾਂ ਹੀ ਪ੍ਰਿੰਸੀਪਲ ਹੋਣਾ ਆ ਰਾਹੁਲ ਡੀਅਸ, ਉਹ ਵੀ ਉੱਥੇ ਹੋਊਗਾ ਤੇ ਕੱਲ ਉਹਨੂੰ ਪੂਰੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਰ ਸਾਲ ਇੱਕ ਸਟੇਟ ਐਗਜ਼ਾਮਸ ਹੁੰਦੇ ਨੇ ਮੈਥਸ ਤੇ ਇੰਗਲਿਸ਼ ਦੇ ਵਿੱਚ ਜਿਹੜੇ ਸਾਰੇ ਬੱਚੇ ਲੈਂਦੇ ਨੇ, ਉਹਨਾਂ ਦੀ ਜਿੱਥੇ ਉਹ ਹੁਣ ਪੜ੍ਹਾ ਰਹੇ ਮਤਲਬ ਉਹ ਅੱਜ ਅਜੇ ਐਤਕੇ ਸਾਲ ਹੀ ਵਾਸ ਦ ਪ੍ਰਿੰਸੀਪਲ ਆਫ ਇੱਕ ਰੋਜ਼ਵੈਲਟ ਐਲੀਮੈਂਟਰੀ ਸਕੂਲ। ਦੇ ਹੈਡ ਉਹਨਾਂ ਦੀ ਜਿਹੜੀ ਗਰੋਥ ਸਕੋਰਸ ਹਾਈਐਸਟ ਸੀਗੇ ਪੂਰੀ ਸੈਕੰਡ ਹਾਈਐਸਟ ਸੀ ਪੂਰੀ ਕੈਲੀਫੋਰਨੀਆ ਦੇ ਵਿੱਚ, ਤੇ ਅਸੀਂ ਉਸ ਬੰਦਾ ਨੂੰ ਲੈ ਕੇ ਆ ਰਹੇ ਹਾਂ। ਉਹ ਬੰਦਾ ਹੋਗਾ ਜਿਹੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦੀ ਪਹਿਲੀ ਪ੍ਰਿੰਸੀਪਲ ਹੋਣਾ ਆ। ਸੋ ਉਹਦੀ ਤੁਸੀਂ ਕਹਿ ਸਕਦੇ ਪੈਸ਼ਨੇਟ ਹੈ ਐਜੂਕੇਸ਼ਨ ਬਾਰੇ, ਤੇ ਅਸੀਂ ਵੀ ਚਾਹੁੰਦੇ ਕਿ ਇਹ ਸਕੂਲ ਮਤਲਬ ਟਾਪ 'ਚ ਹੋਵੇ, ਤੇ ਉਹਨੇ ਕਾਫੀ ਮਿਹਨਤ ਨਾਲ ਡਿਜ਼ਾਈਨ ਵੀ ਕੀਤਾ ਸੀ। ਸੋ ਅਸੀਂ ਉੱਥੇ ਵੀ ਤੁਹਾਨੂੰ ਦਿਖਾ ਸਕਦੇ ਜਿਹੜੇ ਫੁੱਟਬਾਲ ਯੂਨੀਫਾਰਮਸ, ਬਾਸਕਟਬਾਲ ਯੂਨੀਫਾਰਮਸ, ਮਤਲਬ ਸਕੂਲ ਦਾ ਜਿਹੜਾ ਛੋਟਾ ਨਾ ਉਹ ਹੋਗਾ ਸਿੰਘ ਐਲੀਮੈਂਟਰੀ, ਸਿੰਘ ਰੋਇਲਸ। ਜੀ ਜੀ ਬਿਲਕੁਲ ਜੀ। ਸੋ ਬਿਲਕੁਲ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਆਖਰੀ ਜਿਹੜੀ ਇੱਕ ਵਾਰੀ ਉਹਨਾਂ ਨੇ ਬਹੁਤ ਪ੍ਰੋਮੀਨੈਂਟ ਕੋਟ ਕੀਤਾ ਸੀ ਵੀ ਮੈਂ ਚਾਹੇ ਮਰ ਵੀ ਜਾਵਾਂ ਪਰ ਇਹ ਕੰਮ ਚੱਲਦਾ ਹੀ ਰਹੂਗਾ ਜਦੋਂ ਤੱਕ ਆਖਰੀ ਜਿਹੜੀ ਬਾਡੀ ਆ ਉਹ ਲੱਭੀ ਨਹੀਂ ਜਾਂਦੀ, ਉਹਨਾਂ ਦਾ ਨਾਮ ਰਿਕਾਰਡ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਦੱਸਿਆ ਜਾਂਦਾ। ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਦੇ ਦਿੱਤੀ। 25,000 ਤੋਂ ਵੱਧ ਜਿਹੜੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਆਪਣੇ ਸਿੱਖ ਭੈਣ ਭਰਾਵਾਂ ਦਾ ਜਿਹੜਾ ਕਤਲ ਕੀਤਾ ਸੀ, ਉਹ ਸਾਰੀ ਰਿਕਾਰਡ ਦੇ ਉੱਤੇ ਆ ਗਈ। ਸੋ ਸਾਡਾ ਇੰਨਾ ਕੁ ਤਾਂ ਫਰਜ਼ ਬਣਦਾ ਆ ਵੀ ਉਸ ਸ਼ਹੀਦ ਦੇ ਨਾਂ ਤੇ ਜਿਹੜਾ ਪਹਿਲੀ ਵਾਰੀ ਪਬਲਿਕ ਸਕੂਲ ਜਿਹੜਾ ਗਵਰਨਮੈਂਟ ਦਾ ਉਹ ਬਣ ਜਾ ਰਿਹਾ, ਤੇ ਆਪਾਂ ਨਿਆਣਿਆਂ ਨੂੰ ਨਾਲ ਲੈ ਕੇ ਪਹੁੰਚੇ। ਬੱਚਿਆਂ ਨੂੰ ਸਾਰਿਆਂ ਨੂੰ ਛੁੱਟੀਆਂ ਆ, ਨਾਲੇ ਬਹੁਤ ਵਧੀਆ ਸਕੂਲ ਦੀ ਬਿਲਡਿੰਗ ਆ, ਬਿਲਡਿੰਗ ਵੀ ਦਿਖਾਲ ਕੇ ਲਿਆਓ, ਚਾਹੇ ਤੁਸੀਂ ਸੈਕਰਾਮੈਂਟੋ ਆ, ਬੇਕਰਸਫੀਲਡ ਆ, 2-2.5 ਘੰਟੇ ਦਾ ਰਸਤਾ ਆ ਸਾਰੇ ਪਾਸਿਓਂ। ਹਾਈਵੇ 99 ਤੋਂ 5 ਮਿੰਟ 7 ਮਿੰਟ ਦੀ ਦੂਰੀ ਤੇ ਹੀ ਆ। ਸੋ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ, ਸਾਰੇ ਪਰਿਵਾਰਾਂ ਸਮੇਤ ਆਓ, ਤੇ ਉੱਥੇ ਜਿਹੜਾ ਇਕੱਠ ਆ ਆਪਣਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਣਾ ਚਾਹੀਦਾ। ਆਪਾਂ ਪੰਜਾਬੀ ਰੇਡੀਓ USA ਵੱਲੋਂ, ਜਕਾਰਾ ਮੂਵਮੈਂਟ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਸ ਹਿਸਟੋਰੀਕਲ ਜਿਹੜੀ ਈਵੈਂਟ ਆ, ਮੂਵਮੈਂਟ ਆ, ਉਹਦੇ ਵਿੱਚ ਆਪਾਂ ਹਾਜ਼ਰੀ ਭਰੀਏ। ਜੀ ਬਿਲਕੁਲ। ਨਰਿੰਦਰ ਸਿੰਘ ਧੰਨਵਾਦ, ਮਿਹਰਬਾਨੀ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਰੀ ਪੰਜਾਬੀ ਰੇਡੀਓ USA ਤੇ ਸਾਰੀ ਸੰਗਤ ਨੂੰ ਵਾਹਿਗੁਰੂ ਖਾਲਸਾ।